ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੇ ਮੁੱਦਿਆਂ ਤੇ ਧੜੱਲੇ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨਾ, ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 11 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਇਸ ਵੇਲੇ ਦੀ ਜਿਹੜੀ ਖਬਰ ਤੋਂ ਆਪਾਂ ਸ਼ੁਰੂਆਤ ਕਰਨੀ ਸ਼ਰਮਾ ਜੀ, ਸਾਰਿਆਂ ਦੀਆਂ ਨਿਗਾਹਾਂ ਉੱਥੇ ਹੀ ਹੈ, ਨਜ਼ਰਾਂ ਉੱਥੇ ਟਿਕੀਆਂ ਹੋਈਆਂ ਨੇ, ਧਿਆਨ ਵੀ ਤਕਰੀਬਨ ਉੱਥੇ ਹੀ ਆ ਉਹਨਾਂ ਲੋਕਾਂ ਦਾ ਜਿਨ੍ਹਾਂ ਦੀ ਨਜ਼ਰ, ਜਿਨ੍ਹਾਂ ਦੀ ਅੱਖ ਸਿਆਸਤ ਤੇ ਰਹਿੰਦੀ ਹੈ। ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ 61% ਦੀ ਪੋਲਿੰਗ ਹੋਈ ਹੈ, ਵੋਟਾਂ ਪਈਆਂ ਨੇ। ਬਾਜ਼ੀ ਕੌਣ ਮਾਰੂਗਾ ਜੀ? ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਸੱਤਾਧਾਰੀ ਧਿਰ ਨੇ ਆਪਣੀ ਮਤਲਬ ਕਿ ਹੋਂਦ ਦਾ ਸਵਾਲ ਬਣਾ ਕੇ ਲੜੀ ਕਿ ਜਿਵੇਂ ਬਸ ਜੇ ਇਹ ਨਾ ਜਿੱਤੇ ਤਾਂ ਕੁਝ ਨਹੀਂ ਬਣਨਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਥਕ ਪਹਿਲੂ ਤੋਂ ਉਸ ਖੇਤਰ ਦੀ ਚਰਚਾ ਕਾਫੀ ਰਹੀ। ਪੰਥਕ ਮਾਮਲਿਆਂ ਦੇ ਹਵਾਲੇ ਨਾਲ ਵੀ, ਪੰਥਕ ਉਮੀਦਵਾਰ ਦੇ ਹਵਾਲੇ ਨਾਲ ਵੀ, ਪੰਥਕ ਧਿਰਾਂ ਦੇ ਹਵਾਲੇ ਨਾਲ ਵੀ ਤੇ ਮਾਝੇ ਦਾ ਉਹ ਖੇਤਰ ਇਸ ਲਈ ਵੀ ਚਰਚਾ ਚ ਹੈ ਕਿ ਅੰਮ੍ਰਿਤਪਾਲ ਉੱਥੋਂ ਮੈਂਬਰ ਪਾਰਲੀਮੈਂਟ ਬਣਦਾ ਹੈ ਤੇ ਇਸ ਲਈ ਮਤਲਬ ਕਿ ਹੁਣ ਮਨਦੀਪ ਸਿੰਘ ਹੋਰੀ ਜਿਵੇਂ ਉਮੀਦਵਾਰ ਸੀਗਾ ਉਹ ਵੀ ਖੂਬ ਚਰਚਾ ਚ ਰਿਹਾ। ਤੀਸਰਾ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਜਿਹਨੇ ਇਸ ਵਾਰ ਚੋਣ ਤੱਕ ਆਉਂਦਿਆਂ ਆਪਣੀ ਮਿਹਨਤ ਦੇ ਨਾਲ ਇਸ ਸਾਰੀ ਪ੍ਰਕਿਰਿਆ ਚ ਆਪਣੀ ਥਾਂ ਬਣਾਈ। ਜਿਹੜਾ ਜਦੋਂ ਚੋਣ ਐਲਾਨੀ ਗਈ ਸੀ ਜ਼ਿਮਨੀ ਚੋਣ ਤਾਂ ਅਕਾਲੀ ਦਲ ਕਿਤੇ ਨਜ਼ਰ ਨਹੀਂ ਆ ਰਿਹਾ ਸੀ ਤੇ ਪਰ ਵੋਟਾਂ ਪੈਣ ਵਾਲੇ ਦਿਨ ਤੱਕ ਅਕਾਲੀ ਦਲ ਮੁੱਖ ਧਿਰ ਦੇ ਵਿੱਚ ਸ਼ਾਮਲ ਹੈ ਜੀ। ਸੋ ਜੇਕਰ ਇਹਦੇ ਵਿੱਚ ਗਿਰਾਵਟ ਨਜ਼ਰ ਆਈ ਕਿਸੇ ਚ ਤਾਂ ਸਭ ਤੋਂ ਵੱਧ ਉਹ ਕਾਂਗਰਸ ਨੇ ਕਾਫੀ ਨੁਕਸਾਨ ਕਰਾਇਆ ਇਸ ਚੋਣਾਂ ਚ, ਚਾਹੇ ਉਹ ਰਾਜਾ ਬੜਿੰਗ ਹੋਵੇ, ਚਾਹੇ ਉਹ ਮਤਲਬ ਕਿ ਉਹਦਾ ਉਮੀਦਵਾਰ ਹੋਵੇ। ਸੋ ਕੁੱਲ ਮਿਲਾ ਕੇ ਸ਼ਾਮ ਤੱਕ ਜਦੋਂ ਵੋਟਾਂ ਪੈਣ ਦੀ ਪ੍ਰਕਿਰਿਆ ਦੀ 6 ਵਜੇ ਤੋਂ ਬਾਅਦ ਜਿਹੜੀਆਂ ਲਾਈਨਾਂ ਲੱਗੀਆਂ, ਕੁਛ ਖੜੇ ਸੀ ਉਹਨਾਂ ਨੂੰ ਪੈਣ ਦਿੱਤੀਆਂ, ਇੰਨੀ ਚੋਣ ਖਤਮ ਹੋ ਗਈਆਂ ਤੇ ਸ਼ਾਮ ਤੱਕ ਜਿਹੜੇ ਅੰਕੜੇ ਜਾਰੀ ਕੀਤੇ ਚੋਣ ਕਮਿਸ਼ਨ ਨੇ 60.95% ਦੇ ਜੀ, ਮਤਲਬ ਲਗਭਗ 61%। ਹੁਣ ਇਹ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਕਾਫੀ ਘੱਟ ਹੈ। ਮਤਲਬ ਜੇ ਤੁਸੀਂ ਪਿਛਲੀ ਵਾਰ ਵੀ ਦੇਖੋ ਤਾਂ ਪਿਛਲੀ ਵਾਰ 66% ਤੋਂ ਵੱਧ 2022 ਚ ਜਦੋਂ ਆਮ ਚੋਣਾਂ ਹੋਈਆਂ ਤਾਂ 66% ਤੋਂ ਵੱਧ ਵੋਟਿੰਗ ਪੋਲ ਸੀ। ਉਹ ਤੋਂ ਬਿਨਾਂ ਬਾਕੀ ਪਿਛਲੇ ਉਹਨਾਂ ਚ ਵੀ ਦੇਖੋ ਚੋਣਾਂ ਦੇ ਵਿੱਚ ਤਾਂ 63-64 ਏਦਾਂ ਐਵਰੇਜ ਰਹੀ ਹੈ ਤੇ ਪਰ ਇਸ ਵਾਰ 61 ਹੈ। ਜੇ ਉਮੀਦ ਕੀਤੀ ਜਾਂਦੀ ਹੈ ਕਿ 1% ਹੋਰ ਹੋ ਸਕਦਾ ਕਿ ਅੰਕੜਾ ਪੂਰਾ ਹੋ ਕੇ ਆਵੇ ਜਾਂ ਕੁਛ ਆਵੇ। ਸੋ ਕੱਲ ਦੇਰ ਸ਼ਾਮ ਤੱਕ ਇਹ 61% ਸੀ ਲਗਭਗ 60.50। ਪਰ ਇਹਦੇ ਵਿੱਚ 15 ਉਮੀਦਵਾਰ ਨੇ, ਹੁਣ 2 ਔਰਤਾਂ ਨੇ ਤੇ ਬਾਕੀ 13 ਮਰਦ ਉਮੀਦਵਾਰ ਨੇ, ਕੁੱਲ 15 ਉਮੀਦਵਾਰ ਨੇ। ਸੋ 14 ਤਰੀਕ ਨੂੰ ਨਤੀਜੇ ਆ ਜਾਣੇ ਆ। ਪਰ ਜਿਸ ਤਰ੍ਹਾਂ ਸਰਕਾਰ ਨੇ ਉੱਥੇ ਡੇਰੇ ਲਾਏ, ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਰੋਡ ਸ਼ੋਅ ਕੱਢੇ, ਜਿਸ ਤਰ੍ਹਾਂ ਸਾਰੇ ਮੰਤਰੀ ਤੱਕ ਉੱਥੇ ਸੀ। ਚੰਡੀਗੜ੍ਹ ਦੇ ਵਿੱਚ ਲਿਟਰੇਰੀ ਮਿਲਟਰੀ ਫੈਸਟੀਵਲ ਸੀਗਾ, ਹਰ ਸਾਲ ਹੁੰਦਾ ਉਹ ਲੇਕ ਦੇ ਉੱਤੇ, ਸੁਖਨਾ ਲੇਕ ਦੇ ਉੱਤੇ, ਤੇ ਉੱਥੇ ਮੁੱਖ ਮੰਤਰੀ ਬਤੌਰ ਮੁੱਖ ਮਹਿਮਾਨ ਆਉਣਾ ਸੀ ਤੇ ਉਦੋਂ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ। ਸੋ ਮੁੱਖ ਮੰਤਰੀ ਸਾਹਿਬ ਨੇ ਇਸ ਥਾਂ ਤੇ ਵੀ ਆਉਣਾ ਵਾਜਬ ਨਹੀਂ ਸਮਝਿਆ, ਚੋਣਾਂ ਇੰਨੀਆਂ ਜ਼ਰੂਰੀ ਸੀ ਉਹਨਾਂ ਦੀ, ਇਹਦਾ ਅੰਦਾਜ਼ਾ ਕਿਸੇ ਮੰਤਰੀ ਨੂੰ ਵੀ ਨਹੀਂ ਭੇਜ ਸਕੇ, ਇਹ ਵੀ ਅੰਦਾਜ਼ਾ ਲਾ। ਫਿਰ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਚੱਲ ਰਿਹਾ ਸੀਗਾ, ਪਤਾ ਨਹੀਂ ਹੁਣ 9 ਤਰੀਕ ਤੱਕ ਖਤਮ ਹੋ ਗਿਆ ਸੀਗਾ, ਸ਼ਾਮ ਨੂੰ ਚੋਣ ਪ੍ਰਚਾਰ 10 ਨੂੰ ਤਾਂ ਆ ਹੀ ਸਕਦੇ ਸੀ ਮੁੱਖ ਮੰਤਰੀ, ਠੀਕ ਹੈ ਨਾ। ਲੀਡਰ ਲਗਭਗ ਉਹ ਆਏ ਜਿਹੜੇ ਵਿਦਿਆਰਥੀ ਵਿੰਗ ਨਾਲ ਜੁੜੇ ਰਹੇ, ਵਿਦਿਆਰਥੀ ਰਾਜਨੀਤੀ ਨਾਲ ਜੁੜੇ ਰਹੇ, ਯੂਨੀਵਰਸਿਟੀ ਨਾਲ ਜੁੜੇ ਰਹੇ ਲੀਡਰ ਉਹ ਆਏ ਵੱਖ ਵੱਖ ਪਾਰਟੀ। ਲਗਭਗ
ਉਵੇਂ ਕੋਈ ਸਿਆਸੀ ਜਮਾਤ ਇਹਦੇ ਵਿੱਚ ਆ ਕੇ ਨਹੀਂ ਬੈਠੀ, ਸਿਆਸੀ ਧਿਰ ਬਣ ਕੇ ਨਹੀਂ ਬੈਠੀ, ਜੀ ਜੀ ਪਾਰਟੀ ਨਹੀਂ ਕੋਈ ਆ ਕੇ ਬੈਠੀ। ਸਰਕਾਰ ਦੀ ਜਦੋਂ ਕਿ ਇਹਦੇ ਨੂੰ ਪਹਿਲਕਦਮੀ ਚਾਹੀਦੀ ਸੀ ਕਿ ਸਰਕਾਰ ਆਪਣੀ ਕੈਬਨਿਟ ਸਣੇ ਆਉਂਦੀ, ਮੁੱਖ ਮੰਤਰੀ ਸਾਹਿਬ ਨੇ ਇਹਦਾ ਰੁੱਖ ਵੀ ਨਹੀਂ ਕੀਤਾ। ਸੋ ਇਸ ਲਈ ਤਰਨਤਾਰਨ ਦੀ ਜ਼ਿਮਨੀ ਚੋਣ ਸੱਤਾਧਾਰੀ ਧਿਰ ਲਈ ਕਿੰਨੀ ਅਹਿਮ ਸੀ, ਇਹਦਾ ਅੰਦਾਜ਼ਾ ਲਾ ਸਕਦੇ ਹੋ ਤੁਸੀਂ ਕਿ ਉਹਨਾਂ ਨੇ ਗਰੰਟਡ ਬੰਦਾ ਲਿਆਂਦਾ ਦੂਏ ਪਾਸੇ ਜਿਹਦੇ ਕੋਲ ਕੁਝ ਆਪਣਾ ਵੋਟ ਬੈਂਕ ਹੋਵੇ, ਆਪਣਾ ਬੰਦੇ ਤੇ ਵੀ ਭਰੋਸਾ ਨਹੀਂ ਕੀਤਾ। ਠੀਕ ਹੈ। ਸੋ ਇਸ ਲਈ ਜਿਵੇਂ ਮਸ਼ੀਨਰੀ ਦੀ ਵਰਤੋਂ, ਜਿਵੇਂ ਦਿੱਲੀ ਵਾਲਾ ਤਾਮ ਝਾਮ, ਉਹ ਸਾਰਾ ਹੈ ਨਾ, ਸਾਮ ਦਾਮ ਦੰਡ ਭੇਦ, ਉਹ ਸਾਰਾ, ਉਹ ਹੱਥਕੰਡਾ ਆਪਣਾ ਸਾਰਾ, ਤੇ ਇਸ ਲਈ ਤੁਸੀਂ ਆਮ ਆਦਮੀ ਪਾਰਟੀ ਨੂੰ ਇਸ ਚੋਣ ਚੋਂ ਬਾਹਰ ਰੱਖ ਕੇ ਨਹੀਂ ਲਿਆ, ਉਸ ਨੂੰ ਸੱਤਾ ਦੇ ਹੋਣ ਦਾ ਤੇ ਅਜੇ ਸਾਲ ਡੇਢ ਸਾਲ ਸੱਤਾ 'ਚ ਬਣੇ ਰਹਿਣ ਦਾ, ਮਸ਼ੀਨਰੀ ਦੀ ਵਰਤੋਂ ਦਾ ਤੇ ਪ੍ਰਸ਼ਾਸਨਿਕ ਦਬਾਅ ਦਾ, ਸਾਰਿਆਂ ਦਾ ਢੰਗ ਤਰੀਕਿਆਂ ਦਾ ਉਹ ਵਰਤੋਂ ਦਾ, ਉਹਦਾ ਐਜ ਮਿਲਣਾ ਹੀ ਮਿਲਣਾ ਜੀ। ਹੁਣ ਉਹ ਐਜ ਉਹਨਾਂ ਨੂੰ ਜਿੱਤ ਤੱਕ ਲੈ ਕੇ ਜਾਂਦਾ ਕਿ ਨਹੀਂ ਜਾਂਦਾ, ਇਹ ਨਤੀਜੇ ਦੱਸਣ। ਤੇ ਮਨਦੀਪ ਸਿੰਘ ਦੇ ਹਵਾਲੇ ਨਾਲ ਹੈ ਨਾ, ਉਹ ਉਮੀਦਵਾਰ ਨੇ ਜਿੱਥੇ ਸਾਰੀਆਂ ਧਿਰਾਂ ਨੂੰ ਉਹਨੇ ਸਮਰਥਨ ਦਿੱਤਾ ਉਹਨਾਂ ਨੂੰ, ਉੱਥੇ ਉਹਨੇ ਆਪਣੀ ਦਿੱਖ ਦੇ, ਆਪਣੀ ਗੱਲਬਾਤ ਦੇ ਹਵਾਲੇ ਨਾਲ ਵੀ ਆਪਣੀ ਥਾਂ ਬਣਾਈ ਹੈ ਲੋਕਾਂ ਨੇ। ਸੋ ਉਹ ਕਈਆਂ ਨੂੰ ਹੈਰਾਨ ਵੀ ਕਰ ਸਕਦਾ ਨਤੀਜਿਆਂ ਦੇ ਵਿੱਚ, ਜੀ ਜੀ, ਕਈਆਂ ਨੂੰ ਝਟਕਾ ਵੀ ਦੇ ਸਕਦਾ ਨਤੀਜਿਆਂ ਦੇ ਵਿੱਚ, ਪਰ ਉਸ ਨੂੰ ਜਿੱਤ ਤੱਕ ਜਾਣ ਤੋਂ ਪਹਿਲਾਂ ਆਪਣੀ ਹੀ ਧਾਰਾ ਦੇ ਵਿੱਚ ਬਹਿੰਦੀ ਪਾਰਟੀ, ਬੇਸ਼ੱਕ ਹੁਣ ਕਾਫੀ ਸਿਧਾਂਤਾਂ ਤੋਂ ਪਰੇ ਹਟੀ ਹੋਵੇ, ਚਾਹੇ ਉਹ ਖੇਤਰੀ ਸਿਧਾਂਤ ਹੋਣ ਤੇ ਚਾਹੇ ਉਹ ਪੰਥਕ ਸਿਧਾਂਤ ਹੋਣ, ਸ਼੍ਰੋਮਣੀ ਅਕਾਲੀ ਦਲ, ਉਹਦੇ ਨਾਲ ਟਕਰਾਉਣਾ ਪੈਣਾ। ਨਤੀਜਿਆਂ ਤੋਂ ਪਹਿਲਾਂ ਉਹਦਾ ਮੁਕਾਬਲਾ ਉਹਦੇ ਨਾਲ ਕਿ ਉਹਨਾਂ ਚੋਂ ਅੱਗੇ ਕੌਣ। ਸਹੀ ਹੈ, ਕਿਉਂਕਿ ਮਿਹਨਤ ਦੇ ਮਾਮਲੇ 'ਚ ਬਾਦਲ ਧਿਰ ਨੇ ਵੀ ਕੋਈ ਕਸਰ ਨਹੀਂ ਛੱਡੀ। ਤੋ ਇਸ ਵਾਰ ਸੁਖਬੀਰ ਬਾਦਲ ਨੇ ਇਸ ਚੋਣ ਨੂੰ 2027 ਚ ਹੋਣ ਵਾਲੀਆਂ ਵਿਧਾਨ ਸਭਾ ਦੀ ਚੋਣ ਮੰਗ ਲੜਿਆ। ਸੋ ਉਹਨਾਂ ਨੂੰ ਲੱਗਦਾ ਕਿ ਇੱਥੋਂ ਜੇ ਮੁੱਢ ਵੱਜਿਆ ਤਾਂ ਮੈਂ ਮਾਝੇ 'ਚ ਤੱਕ ਹੀ ਪੂਰੇ ਪੰਜਾਬ ਸਿਆਂ ਦੇਣ ਜੋਗਾ ਹੋ ਜਾਊਗਾ ਵੀ ਅਕਾਲੀ ਦਲ ਤਕੜਾ ਹੋ ਗਿਆ। ਹੁਣ ਉਹ ਜਿੱਤ ਲਈ ਵੀ ਲੜ ਰਿਹਾ ਤੇ ਉਹ ਆਪਸ ਦੇ ਵਿੱਚ ਇੱਕ ਦੂਜੇ ਤੋਂ ਅੱਗੇ ਰਹਿਣ ਲਈ ਵੀ ਲੜ ਰਿਹਾ। ਸੋ ਇਹੀ ਲੜਾਈ ਇੱਧਰ ਪੰਥਕ ਧਿਰਾਂ ਦੀ ਹੈ ਕਿ ਅਸੀਂ ਉਸ ਅਕਾਲੀ ਦਲ ਨੂੰ ਤਾਂ ਜਿੱਤਣਾ ਹੀ ਜਿੱਤਣਾ, ਤੇ ਜੇ ਸੀਟ ਆ ਜਾਵੇ ਤਾਂ ਵੀ ਕਮਾਲ ਹੈ। ਸੋ ਇਸ ਲਈ ਆਹ ਤਿੰਨ ਧਿਰਾਂ ਦਾ ਮੁਕਾਬਲਾ ਸਹੀ ਹੈ ਉੱਥੇ ਲੋਕਾਂ ਦੇ ਵਿੱਚ ਸਿੱਧੇ ਰੂਪ 'ਚ ਨਜ਼ਰ ਆਉਂਦਾ। ਇੱਕ ਪਿੰਡ ਅਜਿਹਾ ਵੀ ਨਿੱਤਰਿਆ ਜਿਹੜਾ ਪਿੰਡ ਕਹਿੰਦਾ ਵੀ ਅਸੀਂ ਪਿਛਲੀ ਵਾਰ ਤੈਅ ਕਰਕੇ ਪੂਰੇ ਪਿੰਡ ਨੇ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਈਆਂ ਸੀ ਤੇ ਇਸ ਵਾਰ ਅਸੀਂ ਤੈਅ ਕਰਕੇ ਅਕਾਲੀ ਦਲ ਬਾਦਲ ਧਿਰ ਦੀ ਉਮੀਦਵਾਰ ਨੂੰ ਵੋਟਾਂ ਪਾ ਰਿਹਾ। ਪਿੰਡ 'ਚ ਕੋਈ ਹੋਰ ਬੂਥ ਨਹੀਂ ਲੱਗਿਆ। ਇਸ ਤਰ੍ਹਾਂ ਵੀ ਮਤਲਬ ਕਿ ਇਹ ਪ੍ਰਕਿਰਿਆਵਾਂ ਇਸ ਵਾਰ ਚੋਣਾਂ 'ਚ ਦੇਖਣ ਨੂੰ ਮਿਲੀਆਂ। ਸੋ ਹੁਣ ਨਤੀਜੇ ਆ ਜਾਣਗੇ ਜੀ 14 ਤਰੀਕ ਨੂੰ, ਤੁਹਾਨੂੰ ਪਤਾ ਲੱਗ ਜੂਗਾ ਤਰਨਤਾਰਨ ਦਾ ਕਿਸ ਕਰਵਟ ਬੈਠਦਾ, ਕਿਹਦੀ ਹਵਾ ਵਗਦੀ ਹੈ, ਕੌਣ ਬਾਜੀ ਮਾਰਦਾ ਹੈ ਨਾ। ਤੇ ਠੀਕ ਹੈ, ਬੀਜੇਪੀ ਦਾ ਵੋਟ ਬੈਂਕ ਵੱਧਦਾ ਹੈ, ਕਿੰਨਾ ਕੁ ਵੱਧਦਾ ਹੈ, ਕਾਂਗਰਸ ਦਾ ਜੇ ਹੋਰ ਘਟਦਾ ਤਾਂ ਕਿੰਨਾ ਕੁ ਘਟਦਾ, ਜਾਂ ਕਾਂਗਰਸ ਪੋਜੀਸ਼ਨ ਵਾਈਜ਼ ਕਿੱਥੇ ਆਉਂਦੀ ਹੈ, ਇਹ ਵੀ ਦੇਖਾਂਗੇ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਚੋਣਾਂ ਦੀ, ਵੀ ਬਿਹਾਰ ਦੀਆਂ ਚੋਣਾਂ ਤੇ ਵੀ ਲੋਕਾਂ ਦੀ ਖਾਸੀ ਨਜ਼ਰ ਹੈ। ਇਹਦੇ ਬਾਰੇ ਐਗਜ਼ਿਟ ਪੋਲਸ ਆ ਰਹੇ ਨੇ, ਐਗਜ਼ਿਟ ਪੋਲਸ ਜਿਹੜੇ ਨੇ ਉਹ ਬਿਹਾਰ ਦੇ ਵਿੱਚ ਇੰਡੀਆ ਦੀ ਸਰਕਾਰ ਹੀ ਮੁੜ ਆਉਣ ਦੇ ਦਾਅਵੇ ਕਰ ਰਹੇ ਨੇ ਜੀ। ਬਿਲਕੁਲ, ਜੇਕਰ ਬਿਹਾਰ ਦੇ ਚੋਣਾਂ ਦੇ ਮਾਮਲੇ 'ਚ ਜਾਓ ਤਾਂ ਕਾਫੀ ਕਈ ਧਿਰਾਂ ਲਈ ਝਟਕੇ ਵਰਗੇ ਨੇ, ਖਾਸ ਕਰਕੇ ਮਹਾਗਠਜੋੜ ਦੇ ਐਗਜ਼ਿਟ ਪੋਲ ਝਟਕੇ ਵਰਗੇ ਨੇ, ਤੇ ਬੀਜੇਪੀ ਤੇ ਨਤੀਸ਼ ਵਾਲੀ ਪਾਰਟੀ ਦੇ ਲਈ ਤਾਂ ਇਹ ਸੰਜੀਵਨੀ ਵਰਗੇ ਨੇ, ਕਿਉਂਕਿ ਉਹ ਆਪਣੇ ਆਪ ਨੂੰ ਭਾਜਪਾ ਇਸ ਵਾਰ ਫਸਿਆ ਮਹਿਸੂਸ ਕਰਦੀ ਸੀ ਬਿਹਾਰ ਦੇ ਵਿੱਚ। ਮਤਲਬ ਜਦੋਂ ਕਿ ਕਿਹਾ ਗਿਆ ਕਿ ਚੋਣ ਕਮਿਸ਼ਨ ਰਾਹੀਂ ਵੀ ਉਹਨਾਂ ਨੇ ਸਾਰਾ ਸੈਟਲਮੈਂਟ ਕੀਤੀ, ਇੰਨੀਆਂ ਵੋਟਾਂ ਕਟਾ, ਇੰਨੀਆਂ ਵਧਾ, ਫਿਰ ਸੁਪਰੀਮ ਕੋਰਟ ਦੀ ਦਖਲ ਨਾਲ ਕੁਝ ਵੋਟਾਂ ਬਣੀਆਂ, ਆਧਾਰ ਕਾਰਡ ਮਾਨਤਾ ਹੋਇਆ, ਬਹੁਤ ਕੁਝ ਚੱਲਿਆ ਇਹ ਚੋਣਾਂ ਤੋਂ ਪਹਿਲਾਂ। ਸੋ ਉਹਦੇ ਬਾਵਜੂਦ ਵੀ ਮਤਲਬ ਕਿ ਮਹਾਗਠਜੋੜ ਮੁਕਾਬਲਾ ਦੇਣ 'ਚ ਤਾਂ ਕਾਮਯਾਬ ਹੋਇਆ, ਪਰ ਐਗਜ਼ਿਟ ਪੋਲ ਦੇ ਵਿੱਚੋਂ ਕਿਤੇ ਨਤੀਜਿਆਂ ਨੂੰ ਪ੍ਰਭਾਵਿਤ ਕਰਦਾ ਨਜ਼ਰ ਨਹੀਂ ਆਉਂਦਾ। ਉਲਟਾ ਐਗਜ਼ਿਟ ਪੋਲ ਦੀ ਜੇ ਮੈਂ ਐਵਰੇਜ ਕੱਢਾਂ, ਮੈਂ ਵੱਖੋ-ਵੱਖ ਐਗਜ਼ਿਟ ਪੋਲ ਦੇਖ ਰਿਹਾ ਸੀਗਾ, ਤੇ ਮੈਂ ਉਹਨਾਂ ਦੀ ਐਵਰੇਜ ਕੱਢਾਂ ਤਾਂ ਐਵਰੇਜ 154 ਸੀਟਾਂ ਤੱਕ ਐਨਡੀਏ ਜਾ ਰਿਹਾ ਓਵਰਆਲ ਐਵਰੇਜ ਦੇ ਵਿੱਚ। ਮਤਲਬ ਕੁੱਲ ਸੀਟਾਂ ਉੱਥੇ 243 ਨੇ ਤੇ 122 ਸੀਟਾਂ ਬਹੁਮਤ ਲਈ ਚਾਹੀਦੀਆਂ। ਠੀਕ ਹੈ। ਤੇ ਵੱਖ-ਵੱਖ ਐਗਜ਼ਿਟ ਪੋਲ ਦੇ ਵਿੱਚ ਐਨਡੀਏ ਨੂੰ ਜੇ ਸਭ ਤੋਂ ਵੱਧ ਕੋਈ ਦੇ ਰਿਹਾ ਤਾਂ ਇੱਕ ਪੋਲ ਡਾਇਰੀ ਹੈ, ਕੋਈ 184 ਸੀਟਾਂ ਦੇ ਰਿਹਾ, ਤੇ ਜੇ ਸਭ ਤੋਂ ਘੱਟ ਕੋਈ ਦੇ ਰਿਹਾ ਤਾਂ ਚਾਣਕਿਆ ਦਾ ਸਰਵੇ ਜਿਹੜਾ 130 ਸੀਟਾਂ ਦੇ ਰਿਹਾ। ਤੇ ਇੰਜ ਸਾਰੇ ਐਗਜ਼ਿਟ ਪੋਲ 8-9 ਮਿਲਾ ਕੇ ਜਦੋਂ ਐਵਰੇਜ ਕੱਢਣਾ ਮੈਂ ਤਾਂ 154 ਸੀਟਾਂ ਦੀ ਐਵਰੇਜ ਬਣੀ ਐਗਜ਼ਿਟ ਪੋਲ 'ਚ ਐਨਡੀਏ ਦੀ, ਜਿਹਦੇ ਵਿੱਚ ਬੀਜੇਪੀ ਨੂੰ 74 ਸੀਟਾਂ ਦਿਖ ਰਹੀਆਂ। ਠੀਕ ਹੈ।
ਜਨਤਾ ਦਲ ਯੂਨਾਈਟਿਡ ਨੂੰ 65 ਸੀਟਾਂ ਮਿਲ ਰਹੀਆਂ ਤੇ ਅਦਰਸ ਇਹਨਾਂ ਦੇ 15 ਲੈ ਕੇ ਜਾ ਰਹੇ ਨੇ। ਤੋ ਇੰਜ 154 ਦੀ ਐਵਰੇਜ ਨਿਕਲਦੀ ਹੈ। ਦੂਸਰੇ ਪਾਸੇ ਜਦੋਂ ਮੈਂ ਮਹਾਗਠਜੋੜ ਦੇ ਨੂੰ ਵੱਖ-ਵੱਖ ਐਗਜ਼ਿਟ ਪੋਲ 'ਚ ਦੇਖਦਾ ਤਾਂ ਉਹਦੇ ਵਿੱਚ ਸਭ ਤੋਂ ਵੱਧ ਸੀਟਾਂ ਜੇ ਕੋਈ ਮਿਲ ਰਹੀਆਂ ਤਾਂ ਉਹ ਚਾਣਕਿਆ ਦੇ ਵਿੱਚ ਇਹਨਾਂ ਨੂੰ 108 ਮਿਲ ਰਹੀਆਂ, ਕਿਉਂਕਿ ਜੇ ਚਾਣਕਿਆ 'ਚ ਉੱਧਰ ਘੱਟ ਨੇ ਤਾਂ ਇੱਧਰ ਵਧੀਆ ਹੋਣਗੀਆਂ। ਸਹੀ ਹੈ। ਜੇ ਉੱਧਰ 130 ਨੇ ਤਾਂ ਇੱਧਰ 108 ਹੋ ਗਈਆਂ। ਪਰ ਉਧਰ ਪੋਲ ਡਾਇਰੀ ਦੇ ਸਰਵੇ 'ਚ ਜੇ ਐਨਡੀਏ ਨੂੰ ਸਭ ਤੋਂ ਵੱਧ 184 ਨੇ ਤਾਂ ਉਹ ਇੱਧਰ ਮਹਾਗਠਜੋੜ ਦੇ ਵਿੱਚ ਉਹਦੀਆਂ ਸਭ ਤੋਂ ਘੱਟ ਹੋਣਗੀਆਂ। ਇਹ ਸਿਰਫ 32 ਸੀਟਾਂ ਦੇ ਰਿਹਾ ਮਹਾਗਠਜੋੜ ਨੂੰ। ਠੀਕ ਹੈ। ਸੋ ਇਹਨਾਂ ਦੀ ਜਿਹੜੀ ਐਵਰੇਜ ਨਿਕਲਦੀ ਆ ਮਹਾਗਠਜੋੜ ਦੀ, ਉਹ ਐਵਰੇਜ 82 ਸੀਟਾਂ ਦੀ ਨਿਕਲ ਰਹੀ ਹੈ ਐਗਜ਼ਿਟ ਪੋਲ ਦੇ ਅਨੁਸਾਰ। ਸੋ ਉਹਦੇ ਵਿੱਚ ਕਾਂਗਰਸ ਸਿਰਫ 12 ਤੇ ਹੈ। ਰਾਜਦ ਰਾਸ਼ਟਰੀ ਜਨਤਾ ਦਲ ਜਿਹੜੀ ਹੈ ਉਹ ਲਾਲੂ ਪ੍ਰਸਾਦ ਯਾਦਵ ਵਾਲੀ, ਉਹਨੂੰ 60 ਸੀਟਾਂ ਨੇ, ਅਦਰਸ 12 ਤੇ ਇਹ ਤੋਂ ਇਲਾਵਾ 7 ਹੋਰ। ਸੋ ਇੰਜ ਐਨਡੀਏ ਮਤਲਬ ਕਿ ਪਿਛਲੇ ਚੋਣਾਂ ਦੇ ਮੁਕਾਬਲੇ ਵੀ 28 ਸੀਟਾਂ ਜ਼ਿਆਦਾ ਲੈ ਜਾਂਦਾ ਦਿਖ ਰਿਹਾ। ਠੀਕ ਹੈ। ਐਗਜ਼ਿਟ ਪੋਲ ਦੇ ਵਿੱਚ ਉਹਦੀਆਂ 28 ਸੀਟਾਂ ਵੱਧ ਰਹੀਆਂ ਤੇ ਮਹਾਗਠਜੋੜ ਦੀਆਂ 26 ਸੀਟਾਂ ਘੱਟ ਰਹੀਆਂ। ਜਦ ਤਾਂ 2 ਅਦਰਸ ਦੀਆਂ ਵੀ ਘੱਟ ਰਹੀਆਂ ਹੋਣਗੀਆਂ ਫਿਰ। ਸਹੀ ਹੈ ਨਾ। ਸੋ ਇਸ ਲਈ ਐਗਜ਼ਿਟ ਪੋਲ ਅਨੁਸਾਰ ਤਾਂ ਇਹ ਸਥਿਤੀ ਹੈ। ਇਸ ਵਾਰ ਬੀਜੇਪੀ ਤੇ ਜਨਤਾ ਦਲ ਜੋ ਬਰਾਬਰੀ ਤੇ ਲੜੇ ਸੀ। ਪਹਿਲਾਂ ਹਮੇਸ਼ਾ ਨਤੀਸ਼ ਵੱਡਾ ਭਰਾ ਰਿਹਾ, ਚਾਹੇ ਪਹਿਲਾਂ ਬਹੁਤ ਜ਼ਿਆਦਾ ਫਰਕ ਨਾਲ ਹੋਵੇ, ਫਿਰ ਬਹੁਤ ਘੱਟ ਫਰਕ ਨਾਲ ਹੋਵੇ, ਫਿਰ 1 ਦੀ ਸੀਟ ਨਾਲ ਹੋਵੇ, ਪਰ ਇਸ ਵਾਰ ਤਾਂ ਬਰਾਬਰੀ ਤੇ ਆ ਗਏ। ਹੁਣ ਇਹ ਜਿਹੜਾ ਪਹਿਲੂ ਹੈ, ਇਹੀ ਫਾਰਮੂਲਾ ਬੀਜੇਪੀ ਪੰਜਾਬ ਦੇ ਵਿੱਚ ਜੇ ਗੱਠਜੋੜ 'ਚ ਆਉਣਾ ਹੈ ਅਕਾਲੀ ਦਲ ਨੇ ਤਾਂ ਉਹਨਾਂ ਲਈ ਸਹੀ ਹੈ। ਬਿਲਕੁਲ ਇਹ ਬਸ ਇਹ ਹੈ। ਨਹੀਂ ਫਿਰ ਅਗਲੇ ਇਕੱਲੇ ਲੜਨਗੇ ਤੇ ਨਾ ਖੇਡੀਏ ਨਾ ਖੇਲਣ ਦੀ। ਅਗਲੇ ਕਹਿੰਦੇ ਕਿ ਠੀਕ ਹੈ ਤੁਸੀਂ ਵੀ ਨਾ ਸੁਪਨਾ ਲਿਓ, ਫਿਰ ਅਸੀਂ ਆਈਏ ਚਾਹੇ ਨਾ ਆਈਏ, ਹੈ ਨਾ। ਤੇ ਜਦੋਂ ਕਿ ਮਤਲਬ ਰਾਸ਼ਟਰੀ ਜਨਤਾ ਦਲ ਜਿਹੜਾ ਉਹ ਹੈਗਾ ਉਹਦੇ ਵਾਲਾ ਹੈ ਨਾ, ਉਹ 143 ਤੇ ਲੜਿਆ ਲਾਲੂ ਵਾਲਾ, ਤੇ ਕਾਂਗਰਸ 60 ਸੀਟਾਂ ਤੇ ਲੜੀ। ਜੇ 61 ਚੋਂ 12 ਲੈ ਕੇ ਜਾ ਰਹੀ ਹੈ, 143 ਚੋਂ 60 ਦੀ ਐਵਰੇਜ ਆ ਰਹੀ ਆ, ਤਾਂ ਮਤਲਬ ਉਹਨਾਂ ਦਾ ਫੱਟੀ ਪਹੁੰਚੀ ਗਈ। ਸਹੀ ਹੈ। ਹੁਣ ਸਵਾਲ ਇਹ ਹੈ ਕਿ ਕੀ ਲੋਕਾਂ ਨੇ ਕਬੂਲ ਨਹੀਂ ਕੀਤਾ ਉਹਨਾਂ ਨੂੰ, ਜਾਂ ਜਿਹੜਾ ਉਹਨਾਂ ਦਾ ਫਿਕਸ ਵੋਟ ਬੈਂਕ ਸੀ ਉਹ ਚੋਣ ਕਮਿਸ਼ਨ ਨੇ ਪਹਿਲਾਂ ਹੀ ਕੈਂਚੀ ਫੇਰ ਚੁੱਕਿਆ। ਸਹੀ ਹੈ। ਜਾਂ ਉਹ ਲੋਕ ਮੁੱਦਿਆਂ ਨੂੰ ਅਜੇ ਵੀ ਪ੍ਰਭਾਵਿਤ ਨਹੀਂ ਕਰ ਪਾ ਰਹੇ, ਜਾਂ ਲੋਕ ਅਜੇ ਵੀ ਡਬਲ ਇੰਜਨ ਵਾਲੇ ਫਾਰਮੂਲੇ ਤੇ ਯਕੀਨ ਕਰ ਰਹੇ, ਜਾਂ ਸੱਚਮੁੱਚ ਨਤੀਸ਼ ਔਰ ਮੋਦੀ ਦੀ ਗੱਠਜੋੜ ਵਾਲੀ ਪਿਛਲੀ ਸਰਕਾਰ ਨੇ ਬਹੁਤ ਕਮਾਲ ਦਾ ਕੰਮ ਕੀਤਾ। ਸਵਾਲ ਇਹ ਸਾਰੇ ਸਵਾਲਾਂ ਦੇ ਜਵਾਬ ਮਿਲਦਾ ਤਾਂ ਆਪਾਂ ਨੂੰ ਨਤੀਜਿਆਂ ਤੱਕ ਡਿੱਕਣਾ ਚਾਹੀਦਾ। ਤਰਨਤਾਰਨ ਦੀ ਜ਼ਿਮਨੀ ਚੋਣ ਦੇ ਨਤੀਜਿਆਂ ਦੇ ਨਾਲ ਹੀ, ਜਾਂ ਬਿਹਾਰ ਦੀਆਂ ਚੋਣਾਂ ਦੇ ਨਤੀਜਿਆਂ ਦੇ ਨਾਲ ਹੀ ਤਰਨਤਾਰਨ ਜ਼ਿਮਨੀ ਚੋਣ ਦਾ ਨਤੀਜਾ ਆਉਣਾ। ਇਕੱਠਿਆਂ 14 ਤਰੀਕ ਤਾਂ ਦੂਰ ਨਹੀਂ ਹੈ ਜੀ, ਹੁਣ 1 ਦਿਨ ਦਾ ਵਿੱਚ ਵਕਫਾ ਰਹਿ ਗਿਆ। ਸੋ 14 ਤਰੀਕ ਨੂੰ ਦੇਖਦੇ ਹਾਂ ਜੀ, ਦਿਨ ਚੜ੍ਹਦੇ ਨੇ ਤਾਂ ਨਤੀਜੇ ਆ ਜਾਣਗੇ ਸਾਹਮਣੇ। ਜੀ ਬਿਲਕੁਲ। ਅਗਲੀ ਗੱਲ ਕਰੀਏ ਹਰਚਰਨ ਸਿੰਘ ਭੁੱਲਰ ਦੀ। ਜਿਹੜੇ ਬੰਦੇ ਮਖਮਲੀ ਗੱਦਿਆਂ ਦੇ ਸੌਂਦੇ ਹੋਣ ਜੇਲ੍ਹ ਦੇ ਵਿੱਚ, ਉਹਨਾਂ ਨੂੰ ਨੀਂਦ ਕਿਹੜਾ ਆਉਂਦੀ ਹੈ? ਭੁੱਲਰ ਕਹਿੰਦੇ ਗੱਦਾ ਮੰਗ ਰਿਹਾ, ਪਰ ਉਧਰ ਈਡੀ ਤੇ ਵਿਜੀਲੈਂਸ ਕਹਿੰਦੇ ਸਾਨੂੰ ਦੇ ਦਿਓ ਭੁੱਲਰ। ਹਰਚਰਨ ਸਿੰਘ ਭੁੱਲਰ ਦਾ ਕੱਲ ਰਿਮਾਂਡ ਖਤਮ ਸੀਗਾ ਜੀ ਸੀਬੀਆਈ ਦਾ, ਤੇ ਉਹਨਾਂ ਨੂੰ ਪੇਸ਼ ਕੀਤਾ ਗਿਆ। ਉਹ ਤੋਂ ਪਹਿਲਾਂ ਉਹਨਾਂ ਨੂੰ ਹਸਪਤਾਲ ਵੀ ਲਿਜਾਇਆ ਗਿਆ ਸੀਗਾ ਕਿ ਮੈਡੀਕਲ ਹੋਇਆ, ਤੇ ਇਸੇ ਤਰ੍ਹਾਂ ਜਿੱਦਣ ਉਹ ਤੋਂ 1 ਦਿਨ ਪਹਿਲਾਂ ਹੀ ਉਹਨਾਂ ਦੇ ਕ੍ਰਿਸ਼ਨੂ ਜਿਹੜਾ ਉਹਨਾਂ ਦਾ ਦਲਾਲ ਸੀਗਾ, ਉਹਦਾ ਰਿਮਾਂਡ ਖਤਮ ਹੋਇਆ ਸੀ। ਉਹਨੂੰ ਜਦੋਂ ਪੇਸ਼ ਕੀਤਾ ਤਾਂ ਲੋਕਾਂ ਨੇ ਉਹਨੂੰ ਲੰਗੜਾ ਕੇ ਤੁਰਦਾ ਦੇਖਿਆ, ਤੇ ਉਹ ਕਾਫੀ ਚਰਚਾ ਹੋਈ ਕਿ ਵੀ ਲੈ ਵੀ ਕੋਈ ਧੱਕਾ ਮੁੱਕੀ ਹੋ ਗਈ, ਇਹਦੇ ਨਾਲ ਕੋਈ ਉਹ ਤਰੀਕਾ ਕਰ ਅਪਣਾ ਲਿਆ ਸੀਬੀਆਈ ਨੇ, ਹੈ ਨਾ। ਤੇ ਇਸ ਲਈ ਜੀ ਫਿਰ ਸੀਬੀਆਈ ਨੇ ਉਹਨੂੰ ਸਪਸ਼ਟ ਕਰਨ ਦੇ ਲਈ ਉਹਦਾ ਮੈਡੀਕਲ ਕਰਾਇਆ। ਠੀਕ ਹੈ। ਤੇ ਮੈਡੀਕਲ 'ਚ ਕਹਿੰਦੇ ਜੀ ਪਖੰਡ ਨਿਕਲਿਆ ਆਇਆ ਉਹਦਾ। ਉਹ ਕਹਿੰਦੇ ਜੀ ਕੁਛ ਨਹੀਂ, ਕੋਈ ਜਾਣ ਕੇ ਡਰਾਮਾ ਕਰ ਰਿਹਾ ਸੀ ਦਿਖਾਉਣ ਦੇ ਲਈ ਕਿ ਕੋਈ ਉਹ ਨਹੀਂ ਹੈਗਾ। ਠੀਕ ਹੈ। ਪਰ ਭੁੱਲਰ ਦੇ ਮਾਮਲੇ ਦੇ ਵਿੱਚ ਰਿਮਾਂਡ ਦੁਬਾਰਾ ਮੰਗਿਆ ਨਹੀਂ ਗਿਆ ਕੱਲ। ਇਸ ਲਈ ਫਿਰ ਉਵੇਂ ਹੀ ਜਿਵੇਂ ਫਰਕ ਚੱਲ ਰਿਹਾ ਸੀ, ਉਵੇਂ ਫਰਕ ਦੇ ਨਾਲ ਉਹਨੂੰ ਵੀ ਜੁਡੀਸ਼ੀਅਲ ਹਿਰਾਸਤ 'ਚ ਭੇਜਤਾ, ਤੇ 20 ਤਰੀਕ ਤੱਕ ਦੋਏ ਹੁਣ 20 ਨਵੰਬਰ ਤੱਕ ਮਤਲਬ ਕਿ ਜੁਡੀਸ਼ੀਅਲ ਹਿਰਾਸਤ ਜੇ ਉਹਦਾ 10 ਦਿਨ ਦਾ ਸੀ, ਇਹਨਾਂ ਦਾ 9 ਦਿਨ ਦਾ ਸਮਝ ਲਓ। ਹਰਚਰਨ ਭੁੱਲਰ ਦਾ ਉਹਨੇ ਅੰਦਰ, ਤੇ ਇਹਨਾਂ ਤੋਂ ਅੰਦਰ ਰਿਮਾਂਡ ਨਹੀਂ ਮੰਗਿਆ ਜੀ। ਪਰ ਹਰਚਰਨ ਭੁੱਲਰ ਨੇ ਗੱਦਾ ਜ਼ਰੂਰ ਮੰਗਿਆ। ਉਹਨਾਂ ਨੇ ਵੀ ਆਪਣਾ ਮੈਡੀਕਲ ਦਾ ਹਵਾਲਾ ਦਿੱਤਾ ਕਿ ਮੇਰੀ ਪਿੱਠ ਦਰਦ ਦਾ ਮਸਲਾ ਹੈ ਜੀ, ਉਮਰ ਦਾ ਤਕਾਜ਼ਾ ਹੈ ਜੀ, ਆਏ ਜੀ ਮੈਨੂੰ ਗੱਦਾ ਤਾਂ ਦੇ ਦਿਓ। ਤੇ ਅਦਾਲਤੀ ਦਖਲ ਤੋਂ ਬਾਅਦ ਉਹਨੂੰ ਗੱਦਾ ਮਿਲਣਾ ਮਨਜ਼ੂਰ। ਚਲੋ ਉਹਨਾਂ ਨੂੰ ਤਾਂ ਗੱਦਾ ਮਿਲ ਗਿਆ ਹੁਣ, ਪਰ ਹਰਚਰਨ ਭੁੱਲਰ ਵਿਜੀਲੈਂਸ ਜਾਂ ਈਡੀ ਚੋਂ ਪਹਿਲਾਂ ਕਿਹਨੂੰ ਮਿਲੂਗਾ, ਸਭ ਦੀ ਚਰਚਾ ਇਹ ਚਰਚਾ ਹੈ। ਸਹੀ ਗੱਲ ਹੈ, ਬਿਲਕੁਲ। ਈਡੀ ਪਹੁੰਚ ਗਈ ਕੱਲ ਸੀਬੀਆਈ ਦੇ ਦਫ਼ਤਰ। ਅਧਿਕਾਰਕ ਤੌਰ ਤੇ ਤਾਂ
CBI ਵੱਲੋਂ ਇਹ ਕਿਹਾ ਜਾ ਰਿਹਾ ਕਿ ਜਦੋਂ ਤੱਕ ਅਸੀਂ ਆਪਣੀ ਚਾਰਜ ਸ਼ੀਟ ਨਹੀਂ ਦਾਖਲ ਕਰ ਲੈਂਦੇ ਤਦ ਤੱਕ ਅਸੀਂ ਕੁਛ ਨਹੀਂ ਸੌਂਪਣਾ ਕਿਸੇ ਨੂੰ, ਹੈ ਨਾ, ਕਿ ਅਸੀਂ ਕੋਈ ਰਿਕਾਰਡ ਨਹੀਂ ਦੇਣਾ, ਅਸੀਂ ਕੋਈ ਉਹ ਨਹੀਂ ਦੇਣੀ। ਪਰ ਜਿਹੜੀ ਜਾਣਕਾਰੀ ਮਿਲ ਰਹੀ ਆ ਉਹ ਇਹ ਹੈ ਕਿ CBI ਤੋਂ ਸਾਰੇ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਲੈ ਲਈਆਂ ਕੱਲ ਜਿਹੜੀ, ਠੀਕ ਹੈ, ਉਹਨਾਂ ਤੋਂ ਸਾਰੇ ਡਾਕੂਮੈਂਟ ਤਿਆਰ ਕਰ ਲਏ, ਕੇਸ ਲੈ ਲਿਆ। ਉਹਦੇ ਵਿੱਚ ਜਿਹੜੇ ਨਾਮ ਆ ਰਹੇ ਨੇ ਉਹ 50 ਤੋਂ ਵੱਧ ਬੰਦਿਆਂ ਦੇ ਨਾਮ ਦੀ ਸੂਚੀ ਆ ਰਹੀ ਆ, ਅੱਛਾ, ਜਿਹੜੀ ਤਿਆਰ ਹੋਈ ਹੈ। ਮਤਲਬ ਹੋ ਸਕਦਾ ਹੈ ਕਿ ਇਹ 50 ਦੇ ਵਿੱਚ ਸਾਰੇ ਬੰਦੇ ਘਟਾਲੇ ਦੇ ਵਿੱਚ, ਲੈਣ ਦੇਣ ਦੇ ਵਿੱਚ, ਬਲੈਕ ਵਾਈਟ ਕਰਨ ਦੇ ਵਿੱਚ, ਦਲਾਲੀ ਕਮਿਸ਼ਨ ਦੇ ਵਿੱਚ ਇਹ ਹਿੱਸੇਦਾਰ ਨਾ ਹੋਣ। ਹੋ ਸਕਦਾ ਵਿੱਚ ਉਹ ਨਾਮ ਵੀ ਹੋਣ ਜਿਹੜੇ ਹਰਚਰਨ ਭੁੱਲਰ ਜਾਂ ਉਹਨਾਂ ਦੇ ਨੇੜਲਿਆਂ ਵਜੋਂ ਕੰਮ ਕਰਦੇ ਨੇ, ਰੂਟੀਨ 'ਚ ਡਿਊਟੀਆਂ ਕਰਦੇ ਨੇ ਆਪਣੀਆਂ, ਚਾਹੇ ਆਪਾਂ ਪਹਿਲਾਂ ਵੀ ਗੱਲ ਕੀਤੀ ਜਿਵੇਂ ਡਰਾਈਵਰਾਂ ਦੀ, ਦਫ਼ਤਰ ਵਾਲਿਆਂ ਦੀ, ਕੰਮ ਕਰਨ ਵਾਲਿਆਂ ਦੀ, ਸੁਰੱਖਿਆ ਵਾਲਿਆਂ ਦੀ, ਹੈ ਨਾ, ਬਾਬੂ ਕਲਰਕਾਂ ਦੀ, ਉਹਨਾਂ ਦਾ ਵੀ ਹੋ ਸਕਦਾ ਨਾਮ। ਪਰ IAS IPS ਅਧਿਕਾਰੀਆਂ ਦੀ ਵਿੱਚ ਇਹਨਾਂ ਸੂਚੀ 'ਚ ਨਾਮ ਹੈਗੇ ਨੇ ਜੀ, ਜਿਹੜੇ 2 ਦਰਜਨ ਦਾ ਨਾਮ, 26 ਦਾ ਨਾਮ ਚੱਲੀ ਜਾਂਦਾ, ਪਰ ਉਹ ਤਦ ਤੱਕ ਜਨਤਕ ਨਹੀਂ ਹੋ ਸਕਦਾ ਜਦੋਂ ਤੱਕ ਉਹਨਾਂ ਨੂੰ ਕਿਸੇ ਨੂੰ ਸੰਮਨ ਨਹੀਂ ਹੁੰਦੇ, ਕਿਸੇ ਨੂੰ ਤਲਬ ਨਹੀਂ ਕੀਤਾ ਜਾਂਦਾ ਜੀ। ਤੋ ਇਸ ਲਈ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਜੇ ED ਫੋਟੋ ਕਾਪੀ ਲੈ ਕੇ ਗਈ ਆ ਤਾਂ ਕੀ ਉਹ ਆਉਂਦੇ ਸਮੇਂ 'ਚ ਕੇਸ ਫਾਈਲ ਕਰਕੇ ਸਿੱਧੇ ਰੂਪ ਦੇ ਵਿੱਚ, ਜਿਵੇਂ ਉਹਨਾਂ ਨੇ, ਹੈ ਨਾ, ਕਰ ਲਿਆ, ਉਹ ਜਿੱਦਾਂ ਹੀ ਮਨਜ਼ੂਰੀ ਮਿਲੀ ਤੇ ਉਹਨਾਂ ਨੇ ਕਾਰਵਾਈ ਵਿੱਢਤੀ, ਤੇ ਹੁਣ ਕੀ ਉਹ ਰਿਮਾਂਡ ਮੰਗਣਗੇ ਹਰਚਰਨ ਭੁੱਲਰ ਤੋਂ, ਜਾਂ ਉਹ ਪਹਿਲਾਂ ਹੋਰਨਾਂ ਨੂੰ ਤਲਬ ਕਰਨਗੇ ਕਿਸੇ ਨੂੰ? ਸਹੀ ਹੈ, ਇਹ ਪਹਿਲੂ ਦੇਖਣ ਦਾ। ਪਰ ਜਿਵੇਂ ਹੁਣ ਇੱਧਰੋਂ ਰਿਮਾਂਡ ਖਤਮ ਹੋ ਗਿਆ ਤੇ ਕ੍ਰਿਸ਼ਨੂ ਵੀ ਅੰਦਰ ਚਲਾ ਗਿਆ ਤੇ ਉਹ ਵੀ ਚਲਾ ਗਿਆ, ਵਿਜੀਲੈਂਸ ਵੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਬਣੀ ਬੈਠੀ ਹੈ, ਕੀ ਉਹ ਪਹਿਲਾਂ ਰਿਮਾਂਡ ਮੰਗਣ ਪਹੁੰਚੂਗੀ? ਸਹੀ, ਉਹ ਭਾਲੂਗੀ ਕਿ ਸਾਡੇ ਸਪੁਰਦ ਕੀਤਾ ਜਾਵੇ। ਸੋ ਇਸ ਲਈ ਇਹ ਟਕਰਾਅ ਵੀ ਦੇਖਣ ਨੂੰ ਮਿਲ ਸਕਦਾ ਆਉਂਦੇ ਸਮੇਂ ਦੇ ਵਿੱਚ। ਸੋ ਫਿਕਰ ਵੱਧ ਗਿਆ ਜੀ, ਕੋਈ ਹੋਰ ਤਰ੍ਹਾਂ ਦਾ ਕਿ ਪਤਾ ਨਹੀਂ ਹੁਣ ਭੁੱਲਰ ਦੇ ਨਾਲ ਕੌਣ ਲਪੇਟਿਆ ਜਾਊਗਾ। ਹੁਣ ਤਾਂ 4-5 ਪਾਸਿਓਂ ਘਿਰਾ ਪੈ ਰਿਹਾ। ਸੋ ਇਸ ਲਈ ਹੁਣ ਇਹ ਪਹਿਲੂ ਹੈ ਕਿ ਵਿਜੀਲੈਂਸ ਦੇ ED ਚੋਂ ਮੂਹਰੇ ਕੌਣ, ਤੇ ਜਾਂ CBI ਫੇਰ ਦੁਬਾਰਾ ਲੋੜ ਪਏ ਤਾਂ ਫੇਰ ਕਦੇ ਰਿਮਾਂਡ ਮੰਗ ਸਕਦੀ ਹੈ, ਜਾਂ ਕ੍ਰਿਸ਼ਨੂ ਸਰਕਾਰੀ ਗਵਾਹ ਬਣੂਗਾ। ਕਈ ਚੀਜ਼ਾਂ ਅਜੇ ਖੁੱਲੀਆਂ ਪਈਆਂ ਨੇ ਜੀ। ਤੋ ਇਸ ਲਈ ਪਰ ਹਰਚਰਨ ਭੁੱਲਰ ਵਾਲਾ ਮਾਮਲਾ ਲਗਾਤਾਰ ਅੱਗੇ ਵਧ ਰਿਹਾ ਔਰ ਕਈ ਪਾਸਿਓਂ ਅੱਗੇ ਵਧ ਰਿਹਾ। ਇਸ ਲਈ ਉਹਦੀ ਤੇ ਉਹਦੇ ਨੇੜਲਿਆਂ ਦੀ ਹੁਣ ਜਾਨ ਛੁੱਟਣੀ ਆਸਾਨ ਨਹੀਂ ਨਜ਼ਰ ਆਉਂਦੀ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਪਲਾਲ ਕਿਲੇ ਧਮਾਕਿਆਂ ਦੇ ਮਾਮਲੇ ਦੀ, ਕਹਿੰਦੇ ਇਹਦੇ ਨਾਲ ਹਿੰਦੁਸਤਾਨ ਤੇ ਪਾਕਿਸਤਾਨ ਦੇ ਦਰਮਿਆਨ ਜੰਗ ਦੇ ਹਾਲਾਤ ਬਣ ਚੁੱਕੇ ਨੇ ਜੀ। ਇਹ ਸਵਾਲ ਇਸ ਲਈ ਹੈ ਪ੍ਰਵੀਨ ਜੀ ਕਿ ਜੋ ਲਾਲ ਕਿਲੇ ਤੇ ਵਾਪਰਿਆ ਬਹੁਤ ਮੰਦਭਾਗਾ ਸੀ। ਜਿਸ ਤਰ੍ਹਾਂ ਦੀ ਘਟਨਾ ਦੇ ਹਵਾਲੇ ਨਾਲ ਫੁਟੇਜ ਆ ਰਹੀਆਂ, ਤਸਵੀਰਾਂ ਆ ਰਹੀਆਂ ਕਿ ਬੰਦੇ ਕਾਰ 'ਚ ਸਵਾਰ ਹੋ ਕੇ ਆਏ, 4 ਘੰਟੇ ਕਾਰ ਪਾਰਕਿੰਗ 'ਚ ਖੜਾਈ ਰੱਖੀ, ਫਿਰ ਧਮਾਕਾ ਹੋਇਆ। ਹੁਣ ਉਹ ਕਾਰ ਦੇ ਵਿੱਚ ਚਲਾਉਣ ਵਾਲਾ ਜਾਂ ਵਿੱਚ ਬੈਠਾ ਡਾਕਟਰ ਨਾਂ ਦਾ ਬੰਦਾ, ਉਹ ਖੁਦ ਵੀ ਮਾਰਿਆ ਗਿਆ। ਉਹਦੀ ਮਾਂ ਦਾ ਹੁਣ ਨਾਲ ਮਿਲਾਨ ਕੀਤਾ ਜਾ ਰਿਹਾ DNA ਲੈ ਕੇ, ਕਿਉਂਕਿ ਲਾਸ਼ਾਂ ਦੇ ਚੀਥੜੇ ਉੱਡੇ ਨੇ, ਹੈ ਨਾ, ਤੇ ਪਿਓ ਨੂੰ ਡਿਟੇਨ ਕਰ ਲਿਆ, ਉਹ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਦੇ ਵਿੱਚ 4-5 ਤਾਂ ਡਾਕਟਰ ਜੁੜ ਗਏ। ਮਤਲਬ ਇਹ ਇਸ ਮਾਮਲੇ ਦੇ ਵਿੱਚ ਇਹ ਆਪਣੇ ਆਪ ਹੈ ਕਿ ਜਿਹੜੇ ਬੰਦੇ ਲੋਕਾਂ ਦੀ ਰੱਖਿਆ ਦੇ ਲਈ ਡਿਗਰੀਆਂ ਕਰਕੇ ਆਏ ਹੋਣ, ਹੈ ਨਾ, ਮਤਲਬ ਉਹ ਕੀ ਅੱਤਵਾਦੀ ਦੇ ਡਾਕਟਰ ਨੇ, ਉਹਨਾਂ ਦਾ ਇਹਦੇ ਵਿੱਚ ਕੀ ਰੋਲ ਆ ਗਿਆ? ਲੋਕ ਜਿਨ੍ਹਾਂ ਤੇ ਯਕੀਨ ਇਸ ਤਰੀਕੇ ਨਾਲ ਕਰਦੇ ਹੋਣ। ਇਹ ਸਾਰੀ ਜਾਂਚ ਜਿਸ ਤਰੀਕੇ ਨਾਲ ਅੱਗੇ ਵੱਧ ਰਹੀ ਹੈ, NIA ਨੇ ਆਪਣੇ ਕੰਟਰੋਲ 'ਚ ਲੈ ਲਿਆ, ਹੈ ਨਾ, UAPA ਦੇ ਤਹਿਤ ਕੇਸ ਦਰਜ ਹੋ ਗਿਆ ਹੈ, 12 ਮੌਤਾਂ ਹੋ ਗਈਆਂ ਨੇ, ਤੇ ਕਈ ਸ਼ਹਿਰਾਂ 'ਚ ਕਹਿੰਦੇ ਲੜੀਵਾਰ ਧਮਾਕੇ ਕਰਨ ਦੀ ਕਵਾਇਦ ਸੀ, ਬੜਾ ਵਿਸਫੋਟਕ ਸਮੱਗਰੀ ਫੜਨ ਦੀਆਂ ਖਬਰਾਂ ਆ ਰਹੀਆਂ ਨੇ। ਕਨੈਕਸ਼ਨ ਪੁਲਵਾਮਾ ਹਮਲੇ, ਪਹਿਲਗਾਮ ਹਮਲੇ, ਉਹਨਾਂ ਨਾਲ ਜੋੜਨ ਦੇ ਕਵਾਇਦ ਤੁਰ ਪਈ ਹੈ ਕਿ ਉਧਰੋਂ ਉਹ ਕੜੀਆਂ ਜੁੜ ਰਹੀਆਂ ਨੇ। ਜੇ ਇਹ ਕੜੀ ਇਸ ਤਰੀਕੇ ਨਾਲ ਤੁਸੀਂ ਦੇਖੋ, ਜਿਵੇਂ ਮਤਲਬ ਇਹ ਤੱਥ ਸਾਹਮਣੇ ਆ ਰਹੇ ਨੇ ਕਿ 8 ਅੱਤਵਾਦੀਆਂ 'ਚ 6 ਡਾਕਟਰ ਸੀ, ਇਹਨਾਂ ਦੇ ਵਿੱਚ 4 ਕਸ਼ਮੀਰੀ ਨੇ, 2 UP ਦੇ ਨੇ, ਹੈ ਨਾ, ਮੌਲਵੀ ਤੇ ਇਮਾਮ ਵੀ ਇਹਦੇ 'ਚ ਸ਼ਾਮਲ ਨੇ। ਕੋਈ ਕਮਰਾ ਦੇਣ 'ਚ ਭੂਮਿਕਾ ਨਿਭਾ ਰਿਹਾ ਸੀ, ਕੋਈ ਗੱਡੀ ਉਪਲਬਧ ਕਰਾਈ ਸੀ, ਕੋਈ ਨਾਲ ਆਇਆ ਸੀ। ਸੋ ਇਸ ਤਰੀਕੇ ਕਾਰਨ ਨਾਲ ਜੇ ਦੇਖਦੇ ਹੋ ਕੀ ਇਹ ਬਦਲਾਦਾਰ ਬਦਲਾ ਕਿ ਉਹ ਘਟਨਾ ਵਾਪਰ ਗਈ, ਹੈ ਨਾ, ਪੁਲਵਾਮਾ ਹਮਲਾ ਹੋ ਗਿਆ, ਫਿਰ ਪਹਿਲਗਾਮ ਘਟਨਾ ਵਾਪਰ ਗਈ, ਹੈ ਨਾ, ਫਿਰ ਉਹ ਤੋਂ ਬਾਅਦ ਮਿਸ਼ਨ ਸੰਧੂਰ ਹੋ ਗਿਆ, ਤੇ ਹੁਣ ਇਹ ਮਿਸ਼ਨ ਸੰਧੂਰ ਦੇ ਬਦਲੇ ਵਜੋਂ ਹੈ। ਤੇ ਜਿਵੇਂ ਮਤਲਬ ਪਾਕ ਹੈਂਡਲਸ ਤੋਂ ਕਹਿੰਦੇ ਜੀ ਆਪਰੇਟ ਕੀਤਾ ਜਾ ਰਿਹਾ ਸੀਗਾ ਜੀ ਸਾਰਾ ਸਿਸਟਮ, ਹੈ ਨਾ, ਉਹਨੇ ਰਾਤ ਖੋਲਤੇ ਜੀ। ਫਿਰ ਇਹ ਜਿਸ ਤਰ੍ਹਾਂ ਸਾਰਾ ਕੁਛ ਏਜੰਸੀਆਂ ਦੇ ਨਜ਼ਰ ਦੇ ਵਿੱਚ ਹੈ ਜੀ ਕਿ ਉਧਰੋਂ ਆਈਆਂ ਚੀਜ਼ਾਂ ਨੇ ਜੀ ਕੁਝ,
ਤੇ ਜੇ ਇਹ ਤਰੀਕਾਕਾਰ ਹੈ ਤਾਂ ਮਤਲਬ ਪਹਿਲਾਂ ਤੋਂ ਜਿਵੇਂ ਕੇਂਦਰ ਸਰਕਾਰ ਕਹਿੰਦੀ ਹੈ ਇਹ ਸਾਡਾ ਮਿਸ਼ਨ ਸਿੰਧੂਰ ਅਜੇ ਖਤਮ ਨਹੀਂ ਹੋਇਆ, ਉਹ ਜਾਰੀ ਹੈ। ਔਰ ਇਹ ਜਿਵੇਂ ਪ੍ਰਧਾਨ ਮੰਤਰੀ ਦਮ ਭਰ ਰਹੇ ਨੇ ਕਿ ਜਿੱਦਾਂ ਜਿੱਦਾਂ ਕਦੇ ਕਦੇ ਹਮਲਾ ਹੋਊਗਾ ਤਾਂ ਉਹਦਾ ਬਦਲਾ ਇਸੇ ਤਰ੍ਹਾਂ ਲਿਆ ਜਾਊਗਾ, ਵਾਰ ਦੇ ਰੂਪ ਚ ਇਹਨੂੰ ਵਾਰ ਮੰਨਿਆ ਜਾਊਗਾ, ਇਹਨੂੰ ਜੰਗ ਮੰਨਿਆ ਜਾਊਗਾ ਅਜਿਹੇ ਹਮਲਿਆਂ ਨੂੰ। ਸੋ ਇਹਦਾ ਮਤਲਬ ਫਿਰ ਉਹ ਸਰ ਪਤਾ ਲੱਗ ਰਿਹਾ ਕਿ ਉਧਰ ਵੀ ਏਜੰਸੀਆਂ ਦੇ ਕੰਨ ਖੜੇ ਹੋਏ ਨੇ, ਪਾਕਿਸਤਾਨ ਦੇ ਵਿੱਚ ਉਹ ਵੀ ਚੌਕਸ ਹੋਈਆਂ ਨੇ ਕਿ ਸ਼ਾਇਦ ਮਤਲਬ ਫਿਰ ਕੋਈ ਸਾਡੇ ਤੇ ਹਮਲਾ ਹੋ ਸਕਦਾ ਹੈ। ਰਾਜਸਥਾਨ ਵਾਲੇ ਬਾਰਡਰ ਦੇ ਉੱਤੇ ਦੱਸਿਆ ਜਾ ਰਿਹਾ ਕੁਝ ਮਤਲਬ ਕਿ ਹਲਚਲ ਵੀ ਜਿਹੀ ਸੁਣੀ ਦੇਖੀ ਜਾ ਰਹੀ ਹੈ। ਸੋ ਇਸ ਲਈ ਫੌਜ ਨੂੰ ਵੀ ਇੱਧਰ ਕੁਝ ਤਿਆਰ ਰਹਿਣ ਲਈ ਕਿਹਾ ਗਿਆ। ਸੋ ਇਹਦਾ ਮਤਲਬ ਕਿ ਇਹ ਫਿਰ ਜੰਗ ਦੇ ਵੱਲ ਵੱਧ ਰਹੀ ਪ੍ਰਕਿਰਿਆ, ਜੰਗ ਦੇ ਸਥਿਤੀ 'ਚ ਜਾਣ ਲਈ ਤਿਆਰੀ ਹੈ। ਇਹ ਵੀ ਇੱਕ ਸ਼ੰਕੇ ਸ਼ੁਬੇ ਖੜੇ ਹੋ ਗਏ ਨੇ। ਸੋ ਅਜੇ ਜਾਂਚ ਲੰਬੀ ਚੱਲੇਗੀ, ਕਾਫੀ ਕੁਛ ਇਹਦੇ ਵਿੱਚ ਬਚਣਾ ਬਾਕੀ ਹੈ। NIA ਨੇ ਘਟਨਾ ਦੀ ਜਾਂਚ ਜਿਵੇਂ ਸੰਭਾਲ ਲਈ ਹੈ ਨਾ, ਤੇ ਮਤਲਬ ਖੁਦ ਇਹਦੇ ਵਿੱਚ ਉਹ ਲੈ ਕੇ DNA ਵਗੈਰਾ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਤੇ ਇਸ ਸਭ ਦੇ ਦਰਮਿਆਨ ਜਿਹੜੇ ਪਰਿਵਾਰ ਦੇ 12 ਜੀ ਮਾਰੇ ਗਏ ਨੇ, ਜਿਨ੍ਹਾਂ ਪਰਿਵਾਰਾਂ ਦੇ, ਉਹਨਾਂ ਨੂੰ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਔਰ ਦਿੱਲੀ ਸਣੇ ਪੂਰੇ ਦੇਸ਼ ਦੇ ਵਿੱਚ ਏਅਰਪੋਰਟ ਦੇ ਉੱਤੇ, ਬੱਸ ਸਟੈਂਡਾਂ ਦੇ ਉੱਤੇ, ਹਸਪਤਾਲਾਂ 'ਚ, ਜਨਤਕ ਥਾਵਾਂ ਦੇ ਉੱਤੇ ਰੱਖਿਆ ਦਸਤੇ ਵਧਾਤੇ, ਜਾਂਚ ਪ੍ਰਕਿਰਿਆ ਵਧਾਤੀ। ਮੈਂ ਦੇਖ ਰਿਹਾ ਸੀਗਾ ਕਿ ਜਿਹੜਾ ਦਿੱਲੀ ਦਾ ਇੰਟਰਨੈਸ਼ਨਲ ਏਅਰਪੋਰਟ ਹੈ, ਉੱਥੇ ਜਦੋਂ ਤੁਸੀਂ ਦਾਖਲ ਹੋ ਕੇ ਆਪਣੀ ਮਤਲਬ ਸਾਰਾ ਕੁਛ ਕਰਕੇ ਬੋਰਡਿੰਗ ਤੋਂ ਬਾਅਦ ਚਲੇ ਜਾਂਦੇ ਹੋ, ਫਿਰ ਤੁਹਾਨੂੰ ਜਹਾਜ਼ 'ਚ ਬੈਠਣ ਲੱਗੇ ਕਿਸੇ ਚੈਕਿੰਗ ਦੀ ਲੋੜ ਨਹੀਂ ਹੁੰਦੀ। ਤੁਸੀਂ ਇੱਕ ਵਾਰ ਪਹਿਲਾਂ ਮੁੱਢਲੀ ਜਾਂਚ ਜਦੋਂ ਕਰਾ ਲੈਂਦੇ ਹੋ, ਪਰ ਹੁਣ ਬੋਰਡਿੰਗ ਤੋਂ ਬਾਅਦ ਵੀ ਤੁਹਾਨੂੰ ਦੁਬਾਰਾ ਚੈਕਿੰਗ ਵੀ ਹੋਊਗੀ, ਦੋਹਰੀ ਚੈਕਿੰਗ। ਜਹਾਜ਼ 'ਚ ਬੈਠਣ ਤੋਂ ਪਹਿਲਾਂ ਇੱਕ ਵਾਰ ਫਿਰ ਚੈਕਿੰਗ, ਇਹ ਵੀ ਇਹਦਾ ਅਸਰ ਮੰਨਿਆ ਜਾ ਰਿਹਾ ਜੀ। ਸੋ ਇਸ ਲਈ ਅਜੇ ਕਾਫੀ ਦੇਸ਼ ਦੇ ਵਿੱਚ ਇਸ ਨੂੰ ਲੈ ਕੇ ਤਣਾਅ ਵੀ ਹੈ, ਚਰਚਾ ਵੀ ਹੈ, ਤੇ ਏਜੰਸੀਆਂ ਜਾਂਚ ਕਰ ਰਹੀਆਂ ਜੀ। ਸੱਚ ਸਾਹਮਣੇ ਆਉਣਾ ਚਾਹੀਦਾ ਕਿ ਇਹਦੇ ਵਿੱਚ ਸਾਜ਼ਿਸ਼ ਕੀ ਸੀ, ਘਟਨਾ ਦਾ ਕਾਰਨ ਕੀ ਸੀ, ਕੀ ਇਰਾਦਾ ਸੀ, ਹੈ ਨਾ, ਇਹਦੇ ਪਿੱਛੇ ਕੋਈ ਬਾਹਰੀ ਸ਼ਕਤੀ ਹੈ, ਕੋਈ ਅੰਦਰੂਨੀ ਰਾਜਨੀਤੀ ਹੈ, ਕੋਈ ਸ਼ਰਾਰਤ ਹੈ, ਇਹ ਸਾਰੇ ਤਾਂ ਸੱਚ ਅਜੇ ਸਾਹਮਣੇ ਆਉਣੇ ਬਾਕੀ ਜੀ। ਬਿਲਕੁਲ। ਤੇ ਜਾਂਦੇ ਗੱਲ ਕਰੀਏ ਧਰਮਿੰਦਰ ਦੀ ਖਬਰਾਂ, ਉਹਨਾਂ ਦੀ ਸਿਹਤ ਦੇ ਬਾਰੇ, ਉਹਨਾਂ ਦੀ ਮੌਤ ਦੇ ਬਾਰੇ ਵੀ ਆਈਆਂ, ਤੇ ਉਹਨਾਂ ਖਬਰਾਂ ਦੇ ਉੱਤੇ ਹੇਮਾ ਮਾਲਿਨੀ ਨੇ ਨਾਰਾਜ਼ਗੀ ਪ੍ਰਗਟਾਈ ਹੈ ਜੀ, ਚੈਨਲਾਂ ਦੇ ਉੱਤੇ, ਵੱਖ-ਵੱਖ ਮੀਡੀਆ ਅਦਾਰਿਆਂ ਦੇ ਉੱਤੇ। ਪ੍ਰਵੀਨ ਜੀ, ਇੱਕ ਤਾਂ ਹੈਗਾ ਸਾਡਾ ਨੈਸ਼ਨਲ ਮੀਡੀਆ, ਜਿਹੜਾ ਨੈਸ਼ਨਲ TV ਮੀਡੀਆ, ਹਾਂਜੀ। ਇੱਕ ਸਾਡਾ ਹੈਗਾ ਪ੍ਰਿੰਟ ਮੀਡੀਆ, ਅਖਬਾਰੀ ਮੀਡੀਆ ਜਿਹਨੂੰ ਆਪਾਂ ਕਹਿੰਦੇ, ਇੱਕ ਹੈਗਾ ਵੈਬ ਮੀਡੀਆ, ਤੇ ਇੱਕ ਹੈਗਾ ਸੋਸ਼ਲ ਮੀਡੀਆ। ਇਹਨਾਂ ਨੂੰ ਤੁਹਾਨੂੰ ਵੱਖੋ-ਵੱਖ ਦੇਖਣਾ ਪਊਗਾ। ਅੱਜ ਦੀ ਤਰੀਕ ਦੇ ਵਿੱਚ TV ਮੀਡੀਆ, ਵੈਬ ਮੀਡੀਆ ਤੇ ਸੋਸ਼ਲ ਮੀਡੀਆ ਰਲਗੱਡ ਹੋ ਗਿਆ ਕਾਫੀ ਕੁਛ। ਸਹੀ ਗੱਲ ਹੈ, ਬਿਲਕੁਲ। ਮਤਲਬ ਜਿਹੜੀ ਟੈਲੀਵਿਜ਼ਨ ਤੇ ਚੱਲ ਰਿਹਾ ਪ੍ਰੋਗਰਾਮ ਹੈ, ਉਹ ਤੁਸੀਂ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਤੇ ਵੀ ਰਿਲੀਜ਼ ਕਰ ਰਹੇ ਹੋ। ਜਿਹੜੇ ਵੈਬ TV ਚੈਨਲ ਨੇ, ਉਹ ਆਪਣੇ ਪ੍ਰੋਗਰਾਮ ਇੱਕ TV ਚੈਨਲ ਦੇ ਨਾਂ ਦੇ ਹੇਠ ਚਲਾਉਂਦੇ ਨੇ, ਸਾਰਾ ਕੁਛ ਨੇ। ਹਾਂਜੀ। ਇਸ ਲਈ ਉਹ ਵੀ ਇੱਕ TV ਵਾਂਗ ਕੰਮ ਕਰਦਾ, ਪਰ ਉਹ ਆਉਂਦਾ ਆਪਣੇ ਮੋਬਾਈਲ ਦੇ ਉੱਤੇ ਵੱਖ-ਵੱਖ ਵਿਧਾਵਾਂ ਦੇ ਰੂਪ 'ਚ। ਪਰ ਤੀਸਰਾ ਇੱਕ ਸੋਸ਼ਲ ਮੀਡੀਆ, ਨਾ ਕੋਈ ਚੈਨਲ ਰਜਿਸਟਰਡ, ਨਾ ਕੋਈ ਕੰਪਨੀ ਰਜਿਸਟਰਡ, ਕੁਛ ਵੀ ਨਾ ਕੋਈ ਫਰਮ ਰਜਿਸਟਰਡ, ਠੀਕ ਹੈ ਨਾ, ਤੇ ਸਿਰਫ ਮੋਬਾਈਲ ਤੇ ਬਣਾਓ ਤੇ ਉੱਪਰ ਮੁੱਖ ਖਬਰ, ਧਮਾਕੇਦਾਰ ਖਬਰ, ਹੈ ਨਾ, ਪੋਸਟ ਬਣਾ ਲਓ, ਕਲਿੱਪ ਬਣਾ ਲਓ, ਥੱਲੇ ਹੈਡਿੰਗ ਅਖਬਾਰਾਂ ਵਾਂਗ ਲਾ ਲਓ, ਤੇ ਉਹ ਸੋਸ਼ਲ ਮੀਡੀਆ। ਫਿਰ ਲੋਗੋ ਵੀ ਲਾ ਦਿੰਦੇ ਨੇ ਕਈ ਵਾਰ ਕਿਸੇ ਨਾਮੀ ਗ੍ਰਾਮੀ ਚੈਨਲ ਦਾ, TV ਦਾ, ਝੂਠਾ ਸੱਚਾ ਲੇਖਾ ਪਾਊ, ਹੈ ਨਾ। ਸੋ ਇਸ ਲਈ ਜਿਹੜਾ ਉਹ ਸੋਸ਼ਲ ਮੀਡੀਆ, ਇੱਕ ਤਾਂ ਉਸ ਨੂੰ ਸਾਨੂੰ ਨਜ਼ਰਸਾਨੀ ਕਰਨ ਦੀ ਲੋੜ ਹੈ ਕਿ ਕੀ ਉਹ ਜ਼ਿੰਮੇਵਾਰੀ ਦੇ ਨਾਲ ਜੇ ਕੰਮ ਨਹੀਂ ਕਰ ਰਿਹਾ, ਤਾਂ ਉਹਦੇ ਲਈ ਸ਼ਾਇਦ ਇਹਦੀ ਆੜ ਦੇ ਵਿੱਚ ਹੀ, ਉਹਨੂੰ ਕੰਟਰੋਲ ਕਰਨ ਦੀ ਆੜ ਦੇ ਵਿੱਚ ਹੀ ਦੂਸਰੇ ਮੀਡੀਆ ਨੂੰ ਕੰਟਰੋਲ ਕਰਨ ਦੀਆਂ ਸਾਜ਼ਿਸ਼ਾਂ ਆ ਜਾਂਦੀਆਂ। ਸਹੀ ਗੱਲ ਹੈ, ਬਿਲਕੁਲ। ਉਹਦੀਆਂ ਗਲਤੀਆਂ ਦਾ ਖਮਿਆਜਾ ਸਮੁੱਚੇ ਦਰੁਸਤ ਸਹੀ ਮੀਡੀਆ ਨੂੰ ਭੁਗਤਣ ਲਈ ਸਵਾਲ ਖੜਾ ਹੋ ਜਾਂਦਾ ਕਿ ਸਰਕਾਰਾਂ ਫਿਰ ਉਹੀਆਂ ਪਾਲਿਸੀਆਂ ਬਣਾਉਣ ਦੇ ਵੱਲ ਵਧ ਰਹੀਆਂ ਜੀ, ਕੰਟਰੋਲ ਕਰੋ। ਸਹੀ ਹੈ, ਜਦੋਂ ਕਿ ਕਰਨਾ ਤਾਂ ਉਹਨਾਂ ਨੇ ਮੁੱਖ ਮੀਡੀਆ ਨੂੰ ਕੰਟਰੋਲ ਹੈ, ਜਿਹੜਾ ਉਹਨਾਂ ਨੂੰ ਸਵਾਲ ਕਰਦਾ। TV ਮੀਡੀਆ, ਨੈਸ਼ਨਲ TV ਮੀਡੀਆ ਦਾ ਕੰਟਰੋਲ 'ਚ ਹੈ ਉਹਨਾਂ ਦੇ। ਸੋ ਇਸ ਲਈ ਸੋਸ਼ਲ ਮੀਡੀਆ ਤੇ ਕੱਲ ਇਹ ਖਬਰਾਂ ਖੂਬ ਚੱਲੀਆਂ। ਉਸ ਸੋਸ਼ਲ ਮੀਡੀਆ ਦੀਆਂ ਖਬਰਾਂ ਨੂੰ ਕਈ ਵੈਬ TV ਚੈਨਲਾਂ ਨੇ ਵੀ ਅਡਾਪਟ ਕਰ ਲਿਆ ਜੀ, ਤੇ ਉਹ ਫਿਰ ਇੱਕ ਵਾਰ ਝੂਠ ਨਿਕਲਿਆ, ਫਿਰ ਉਹ ਐਡਾ ਵੱਡਾ ਝੂਠ ਹੋ ਜਾਂਦਾ ਹੈ ਕਿ ਰਾਜਨਾਥ ਸਿੰਘ ਨੇ RIP ਲਿਖ ਕੇ, ਹੈ ਨਾ, ਮਤਲਬ ਕਿ ਅਫਸੋਸ ਵੀ ਪ੍ਰਗਟਾਤਾ ਸੀ, ਫਿਰ ਵਾਪਸ ਲਈ। ਹੋਰ ਕਈਆਂ ਨੇ ਅਫਸੋਸ ਵੀ ਪ੍ਰਗਟਾਇਆ। ਮਤਲਬ ਸਾਡੇ ਕਾਲ ਵੀ ਹੁੰਦੀ ਹੈ ਕਿ ਪਹਿਲਾਂ ਮੈਂ
ਕਿ ਇੰਨਾ ਦੁੱਖ ਤਾਂ ਹਿਮਾ ਮਾਲਣੀ, ਸੰਨੀ ਦਿਓਲ, ਈਸ਼ਾ ਦਿਓਲ ਉਹਨਾਂ ਨੂੰ ਨਹੀਂ ਆਉਣਾ ਜਿੰਨਾ ਸਾਨੂੰ ਹੋ ਗਿਆ। ਅਸੀਂ ਪਹਿਲਾਂ ਬਸ ਦੁੱਖ ਪ੍ਰਗਟਾ ਦਈਏ। ਸਹੀ ਬਿਲਕੁਲ। ਉਹ ਪਿਛਲੇ 8-10 ਸਾਲਾਂ ਤੋਂ ਢਿੱਲੇ ਚੱਲਦੇ ਨੇ, ਆਪਣੇ ਫਾਰਮ ਹਾਊਸ ਤੇ ਰਹਿੰਦੇ ਨੇ, ਇਕੱਲਾ ਰਹਿੰਦਾ ਹੈ, ਕਿੰਨਾ ਕੌਣ ਆਉਂਦਾ ਨਹੀਂ ਆਉਂਦਾ, ਕੌਣ ਹਾਲ ਪੁੱਛਣ ਜਾਂਦਾ ਜੀ। ਉਹ ਮਤਲਬ ਮੈਂ ਕੱਲ ਕਿਤੇ ਇਕੱਲੇ ਪੜ੍ਹ ਰਿਹਾ ਸੀ, ਕਹਿੰਦੇ ਕਿ ਜਦੋਂ ਬੰਦੇ ਦਾ ਦੇਹਾਂਤ ਹੋ ਜਾਂਦਾ ਹੈ, ਉਹਦੇ ਸਰੀਰ ਨੂੰ ਫਿਰ ਸੰਸਕਾਰ ਲਈ ਲੈ ਜਾਂਦਾ, ਫਿਰ ਕਹਿੰਦੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਮੋਢਾ ਲਾਉਂਦੇ ਆ ਕਿ ਪੁੰਨ ਦਾ ਕੰਮ ਹੈ। ਕਹਿੰਦੇ ਜੇ ਜਿਉਂਦੇ ਜੀ ਆਪਣੇ ਮੋਢੇ ਤੇ ਉਹਦਾ ਹੱਥ ਰਖਾਇਆ ਹੁੰਦਾ, ਉਹਨੂੰ ਸਹਾਰਾ ਦਿੱਤਾ ਹੁੰਦਾ, ਸ਼ਾਇਦ ਉਹ 4 ਦਿਨ ਹੋਰ ਕੱਟ ਜਾਂਦਾ। ਸਹੀ ਹੈ। ਤੇ ਲਾਸ਼ ਨੂੰ ਮੋਢਾ ਦੇਣ ਲਈ ਅਸੀਂ ਕਾਹਲੇ ਹਾਂ, ਪੁੰਨ ਦਾ ਕੰਮ ਹੈ, ਜਿਉਂਦੇ ਜੀ ਸੇਵਾ ਕਰਕੇ ਪੁੰਨ ਨਹੀਂ। ਸਹੀ ਗੱਲ ਹੈ। ਬਿਲਕੁਲ ਕੱਲ ਅਫਵਾਹਾਂ ਦਾ ਬਾਜ਼ਾਰ ਸਾਡੇ ਹਰ ਤਰ੍ਹਾਂ ਦੇ ਮੀਡੀਆ ਦੇ ਵਿੱਚ ਕਾਫੀ ਸਰਗਰਮ ਰਿਹਾ, ਖਾਸ ਕਰ ਸੋਸ਼ਲ ਮੀਡੀਆ ਤੋਂ ਲੈ ਕੇ ਵੈਬ ਮੀਡੀਆ ਤੇ ਜਿਹਦੇ ਕਾਰਨ ਮਤਲਬ ਕਿ ਪਰਿਵਾਰ ਵੱਲੋਂ, ਉਹਨਾਂ ਦੀ ਬੇਟੀਆਂ ਵੱਲੋਂ ਵੀ, ਉਹਨਾਂ ਦੀ ਪਤਨੀ ਵੱਲੋਂ ਵੀ ਇਤਰਾਜ਼ ਪ੍ਰਗਟਾਇਆ ਗਿਆ ਕਿ ਇਹ ਸ਼ੋਭਦਾ ਨੀਗਾ। ਤੇ ਵੈਸੇ ਆਪਣੇ ਸੱਭਿਆਚਾਰ ਦੇ ਵਿੱਚ ਤਾਂ ਮੰਨਿਆ ਜਾਂਦਾ ਕਿ ਭਾਈ ਜੇ ਕਿਸੇ ਦੀ ਮੌਤ ਦੀ ਖਬਰ ਉੱਡ ਜਵੇ, ਲੈ ਭਾਈ ਉਹਦੀ ਉਮਰ ਵਧ ਗਈ, ਆਪਣੀਆਂ ਬੇਬਿਆਂ ਦਾ ਐਂ ਕਹਿੰਦੀਆਂ ਸੀਗੀਆਂ ਨਾ। ਸੋ ਇਸ ਲਈ ਹੁਣ ਇਹ ਰੱਬ ਕਰੇ ਤੰਦਰੁਸਤ ਰਹਿਣ, ਪੰਜਾਬ ਨਾਲ ਸੰਬੰਧਿਤ ਰਹੇ। ਬੇਸ਼ੱਕ ਸੰਨੀ ਦਿਓਲ ਦੇ ਰਾਜਨੀਤੀ ਚ ਆਉਣ ਤੋਂ ਬਾਅਦ ਸਵਾਲਾਂ ਦੇ ਘੇਰੇ ਚ ਰਿਹਾ ਪਰਿਵਾਰ, ਕੇ ਨੇ ਪੰਜਾਬ ਦੇ ਲਈ ਉਵੇਂ ਕਦੇ ਹਰਾ ਨਾਰਾ ਨਹੀਂ ਮਾਰਿਆ, ਹਨਾ, ਪਰ ਫਿਰ ਵੀ ਪ੍ਰਮਾਤਮਾ ਸਭ ਨੂੰ ਤੰਦਰੁਸਤ ਰੱਖੇ ਜੀ। ਤੇ ਜਿਹੜੀਆਂ ਝੂਠੀਆਂ ਖਬਰਾਂ ਦੇ ਨਾਲ ਫਿਰ ਸਮੁੱਚਾ ਮੀਡੀਆ ਸਵਾਲਾਂ ਦੇ ਘੇਰੇ ਚ ਆਉਂਦਾ, ਉਹ ਤੋਂ ਗਰੇਜ਼ ਕਰਨ ਦੀ ਲੋੜ। ਸਹੀ ਹੈ, ਬਿਲਕੁਲ। ਸ਼ਰਮਾ ਜੀ, ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਉੱਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA।